ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਖਬਰਾਂ ਦੇ ਉੱਪਰ ਨਜ਼ਰ ਮਾਰੀ ਦੀ ਹੈ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਹੋਣਾ ਦਾ ਸਾਥ ਹੁੰਦਾ ਹੈ। ਸੋ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ ਧੰਨਵਾਦ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਇਹਨਾਂ ਦਾ ਸੰਪਰਕ ਨੰਬਰ ਹੈ 408 272 2500। ਟਿਰਕੀਆਣਾ ਲਾ ਫਰਮ ਇਮੀਗ੍ਰੇਸ਼ਨ ਬਾਬਤ ਜੇਕਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਸਲਾਹ ਕਰਨੀ ਹੈ, ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਜੇ ਟਿਰਕੀਆਣਾ ਹੁਣਾਂ ਨਾਲ ਗੱਲ ਕਰਕੇ ਤੁਸੀਂ ਸੋਲੂਸ਼ਨ ਲੱਭ ਸਕਦੇ ਹੋ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਿੰਮਾ ਸਹੂਤਾ ਹੁਣਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਹੈ 209 277 0113। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਸਾਡੇ ਸਪਾਂਸਰ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਹੁਣ ਰੁੱਖ ਖਬਰਾਂ ਦਾ ਕਰਦੇ ਹਾਂ। ਸੋ ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਬੇਅਦਬੀ ਦੀ ਘਟਨਾ ਵਾਪਰੀ ਹੈ ਜੀ। ਦੇਖੋ ਗੁਰਪ੍ਰੀਤ ਜੀ, ਬਹੁਤ ਮੈਂ ਕਹੂੰਗਾ ਕਿ ਮੰਦਭਾਗੀ ਗੱਲ ਹੈ। ਬਹੁਤ ਵਾਰੀ ਆਪਾਂ ਦੇਖਿਆ ਕਿ ਇਹ ਸਿਲਸਿਲਾ ਜਿਹੜਾ ਉਹ ਇਸ ਤਰ੍ਹਾਂ ਚੱਲਦਾ ਹੈ ਕਿ ਮਤਲਬ ਮਨ ਵੀ ਆਵਾਜ਼ਾਰ ਹੁੰਦਾ ਹੈ, ਰੂਹ ਵੀ ਕਰਲਾਉਂਦੀ ਹੈ। ਚਾਹੇ ਬੇਅਦਬੀ ਕਿਸੇ ਵੀ ਧਰਮ 'ਚ ਹੋਵੇ, ਬੇਹੁਰਮਤੀ ਦੀ ਘਟਨਾ ਜਿਹੜੀ ਹੈ ਉਹ ਜੋ ਵੀ ਬੰਦਾ ਸੰਵੇਦਨਸ਼ੀਲ ਹੈ ਉਸ ਦੇ ਵਾਸਤੇ ਅਸਹਿ ਹੁੰਦੀ ਆ, ਬਹੁਤ ਸਹਿਣੀ ਔਖੀ ਆ। ਸੋ ਇਸ ਕਰਕੇ ਮੈਂ ਖੁਦ ਨਿੱਜੀ ਤੌਰ ਤੇ ਕਹਾਂ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਜੀ ਜਦੋਂ ਇਸ ਤਰ੍ਹਾਂ ਦੀ ਘਟਨਾ ਕਿਸੇ ਵੀ ਧਰਮ ਦੇ ਵਿੱਚ ਵਾਪਰੇ। ਬਹੁਤ ਮੰਦਭਾਗਾ ਹੈ। ਠੀਕ ਹੈ ਨਾ ਜੀ, ਧਰਮ ਆਪੋ ਆਪਣਾ ਮੁਬਾਰਕ ਹੈ, ਜੇ ਕੋਈ ਮੰਨਦਾ ਠੀਕ ਆ, ਪਰੰਤੂ ਇਸ ਤਰ੍ਹਾਂ ਦੀ ਬੇਹੁਰਮਤੀ, ਉਹ ਵੀ ਕੋਈ ਨਿੱਜੀ ਰੰਜਿਸ਼ ਜਾਂ ਕੋਈ ਸਿਆਸੀ ਕੋਈ ਐਂਗਲ ਜਾਂ ਭਾਈਚਾਰਕ ਸਾਂਝ ਨੂੰ ਇਸ ਤਰ੍ਹਾਂ ਟਾਰਗੇਟ ਕਰਨਾ, ਇਹ ਸਾਰੀਆਂ ਚੀਜ਼ਾਂ ਕਿਤੇ ਵੀ ਆਪਾਂ ਕਹਿ ਲਈਏ ਕਿ ਜਸਟੀਫਾਈਬਲ ਨਹੀਂ ਹੈ ਚੀਜ਼। ਤਾਂ ਚਲੋ ਖੈਰ, ਕੁਝ ਸਮਾਂ ਕੁਝ ਵਕਫਾ ਸਾਡਾ ਗੁਜ਼ਰਿਆ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਬੇਹੁਰਮਤੀ ਦੀ ਘਟਨਾ ਨਹੀਂ ਵਾਪਰੀ, ਪਰ ਅਚਨਚੇਤੀ ਅੱਜ ਇਹ ਖਬਰ ਸਾਹਮਣੇ ਆ ਜਾਂਦੀ ਹੈ ਕਿ ਨੂਰਪੁਰ ਜੱਟਾ, ਇਹ ਇੱਕ ਪਿੰਡ ਹੈ ਦੁਆਬੇ ਦੇ ਵਿੱਚ, ਗੜਸ਼ੰਕਰ ਦੇ ਨੇੜੇ। ਤਾਂ ਦੱਸਦੇ ਹੈ ਕਿ ਇੱਥੇ ਇੱਕ ਬੇਅਦਬੀ ਦੀ ਘਟਨਾ ਜਿਹੜੀ ਹੈ ਉਹ ਵਾਪਰ ਗਈ ਆ। ਉਸ ਤੋਂ ਬਾਅਦ ਪੂਰੀ ਸਨਸਨੀ ਫੈਲ ਗਈ ਜੀ। ਪੂਰਾ ਮਤਲਬ ਕਿ ਇਹਦੇ ਤੇ ਹੜ ਆ ਗਿਆ ਪ੍ਰਤੀਕਰਮਾਂ ਦਾ। SGPC ਨੇ ਨਿੰਦਿਆ ਕੀਤੀ, ਇਧਰ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਜਿਹੜੀ ਕਮੇਟੀ ਸੀ ਉਹ ਤਲਬ ਕਰ ਲਈ, ਕਿਉਂਕਿ ਇਹ ਦੱਸਿਆ ਜਾ ਰਿਹਾ, ਕੁਝ ਮੀਡੀਆ ਰਿਪੋਰਟਾਂ ਚੋਂ ਮੈਂ ਪੜ੍ਹਿਆ, ਤੁਸੀਂ ਉਧਰੋਂ ਬਿਹਤਰ ਦੱਸ ਸਕਦੇ ਹੋ, ਕਿ ਉੱਥੋਂ ਦਾ ਜਿਹੜਾ CCTV ਕੈਮਰਾ ਸੀਗਾ ਸ਼ਾਇਦ ਉਹ ਪਿਛਲੇ 2 ਦਿਨ ਤੋਂ ਖਰਾਬ ਸੀ। ਇਸੇ ਕਰਕੇ ਜਿਹੜੇ ਆ ਗੁਰੂ ਸਾਹਿਬ ਦੇ 15 ਅੰਗ ਜਿਹੜੇ ਆ ਉਹ ਕਿਸੇ ਪਾਪੀ ਨੇ, ਦੁਸ਼ਟ ਨੇ ਨੁਕਸਾਨ ਦਿੱਤੇ ਆ। ਮਤਲਬ ਕਿ 2 ਦਿਨਾਂ ਤੋਂ CCTV ਕੈਮਰੇ ਬੰਦ ਸੀ, ਤਾਂ ਇਹਦਾ ਮਤਲਬ ਹੈ ਕਿ ਕਿਸੇ ਨੇ ਜਿਹੜੀ ਇਹ ਘਟਨਾ ਅੰਜਾਮ ਦਿੱਤੀ ਹੈ, ਹਿਰਦੇ ਬਲੂੰਦਰਨ ਵਾਲੀ ਹਿਰਦੇ ਵੇਦਕ ਘਟਨਾ ਨੂੰ ਅੰਜਾਮ ਦਿੱਤਾ ਹੈ, ਤਾਂ ਸ਼ਾਇਦ ਉਸਨੂੰ ਪਤਾ ਹੋਏਗਾ ਕਿ CCTV ਕੈਮਰੇ ਨਹੀਂ ਚੱਲ ਰਹੇ। ਇਸੇ ਕਰਕੇ ਹੀ ਕਿਤੇ ਨਾ ਕਿਤੇ ਹੁਣ ਸਿੱਖ ਜਥੇਬੰਦੀਆਂ ਦਾ ਵਿਰੋਧ ਜਿਹੜਾ ਹੈ ਉਹ ਕਮੇਟੀ ਪ੍ਰਤੀ ਵੀ ਹੈ। ਜਿਹੜੇ ਮੋਹਤਵਾਰ ਹੁੰਦੇ ਆ, ਪਤਵੰਤੇ ਹੁੰਦੇ ਆ, ਜਿਨ੍ਹਾਂ ਦੇ ਕੋਲ ਗੁਰੂ ਘਰ ਦੀ ਦੇਖ ਰੇਖ ਦਾ ਜਿਮਾ ਹੁੰਦਾ, ਤਾਂ ਉਹਨਾਂ ਪ੍ਰਤੀ ਵੀ ਕਿਤੇ ਨਾ ਕਿਤੇ ਫਿਰ ਗੁੱਸਾ ਝਲਕਦਾ ਕਿ ਤੁਸੀਂ ਅਜਿਹਾ ਕਿਉਂ ਕੀਤਾ। ਤਾਂ ਖੈਰ, ਬਾਕੀ ਅੱਗੇ ਪਿੱਛੇ ਜਿਹੜੇ ਹੈਗੇ ਸੀਗੇ CCTV ਕੈਮਰੇ ਉਹ ਖੰਗਾਲੇ ਜਾ ਰਹੇ ਆ ਕਿ ਕਿਹੜਾ ਬੰਦਾ ਸ਼ੱਕੀ ਹੈ ਜਿਹੜਾ ਇੱਧਰ ਨੂੰ ਗਿਆ ਜਾਂ ਉੱਧਰ ਨੂੰ ਗਿਆ। ਤਾਂ ਗੱਲ ਇਹ ਆ ਕਿ ਗੁਰਪ੍ਰੀਤ ਜੀ, ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ, ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਹੀ ਨਹੀਂ, ਮੈਨੂੰ ਲੱਗਦਾ ਕਿ ਜਿਹੜੇ ਹੋਰ ਵੀ ਸਾਡੇ ਇੱਥੇ ਧਾਰਮਿਕ ਅਸਥਾਨ ਹਨ, ਚਾਹੇ ਕੋਈ ਹਿੰਦੂਆਂ ਦਾ ਹੈ, ਚਾਹੇ ਕੋਈ ਗਿਰਜਾ ਘਰ ਹੈ, ਚਾਹੇ ਕੋਈ ਮੁਸਲਮਾਨਾਂ ਦਾ ਹੈ, ਤਾਂ ਇੱਥੇ ਮੈਨੂੰ ਲੱਗਦਾ ਸਾਰਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਲਓ ਕਿ ਚੁਕੰਨੇ ਹੋ ਕੇ, ਸਚੇਤ ਹੋ ਕੇ ਰਹਿਣ ਦੀ ਜ਼ਰੂਰਤ ਪਵੇਗੀ। ਇਹ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਗੁਰਪ੍ਰੀਤ ਜੀ। ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ, ਜਿਸ ਤਰ੍ਹਾਂ ਦੀਆਂ ਰਾਜਨੀਤਿਕ ਧਿਰਾਂ ਦੇ ਵਿੱਚ ਆਪਾਂ ਦੇਖਦੇ ਹਾਂ, ਕੁਝ ਰਾਜਨੀਤਿਕ ਧਿਰਾਂ ਇਹੋ ਜਿਹੀਆਂ ਜੋ ਕੁਝ ਵੀ ਕਰ ਸਕਦੀਆਂ, ਜਿਨ੍ਹਾਂ ਵਾਸਤੇ ਕੁਝ ਵੀ
ਜਿਹੜਾ ਮੁਫੀਦ ਹੋ ਜਾਂਦਾ ਤਾਂ ਉਹਨਾਂ ਲਈ ਉਹ ਠੀਕ ਆ। ਤਾਂ ਇਸ ਕਰਕੇ ਮੇਰਾ ਮੰਨਣਾ ਇਹ ਆ ਕਿ ਇੱਥੇ ਸੁਚੇਤ ਤੇ ਚੁਕੰਨੇ ਹੋਣ ਦੀ ਲੋੜ ਆ। ਦੂਜਾ ਇੱਕ ਰੈਪੂਟੇਸ਼ਨ ਹੁੰਦਾ, ਹਮੇਸ਼ਾ ਵਾਂਗ ਆਪਾਂ ਚਲੋ ਨਿੰਦਿਆ ਤੇ ਕਰਦੇ ਹੀ ਆ, ਪਰ ਨਾਲ ਮੰਗ ਕਰਦੇ ਆ ਕਿ ਕੋਈ ਐਸਾ ਕਾਨੂੰਨ ਬਣਾਇਆ ਜਾਣਾ ਚਾਹੀਦਾ ਕਿ ਜਿਹਦੇ ਵਿੱਚ ਇੱਕ ਸਖਤ ਸਜ਼ਾ ਦਾ ਪ੍ਰਬੰਧ ਹੋਵੇ, ਸਪੀਡੀ ਟ੍ਰਾਇਲ ਹੋਣ, ਤੇ ਇਸ ਤੋਂ ਇਲਾਵਾ ਦੋਸ਼ੀ ਦਾ ਇੱਕ ਕਹਿ ਲਓ ਕਿ ਇਸ ਤਰ੍ਹਾਂ ਦਾ ਕੋਈ ਮਤਲਬ ਕਿ ਇੱਕ ਡਰ ਦੂਜੇ ਦੋਸ਼ੀਆਂ ਤੱਕ ਵੀ ਜਾਵੇ ਜਿਹੜੇ ਇਸ ਤਰ੍ਹਾਂ ਦੀ ਗੱਲ ਨੂੰ ਸੋਚਦੇ ਆ ਜਾਂ ਅੰਜਾਮ ਦਿੰਦੇ ਆ ਕਿ ਭਾਈ ਜੀ ਇਹਦੇ ਨਾਲ ਆ ਸਾਡੇ ਹੋਰ ਨੁਕਸਾਨ ਹੋਣਗੇ, ਸਜ਼ਾ ਤੇ ਸਾਨੂੰ ਭੁਗਤਣੀ ਪਊਗੀ। ਮਸਲਨ ਇੱਕ ਮਿਸਾਲ ਦਿੰਦੇ ਆ ਕਿ ਉਹਦੀਆਂ ਸਹੂਲਤਾਂ ਵਾਪਸ ਲੈ ਲਈਆਂ ਜਾਣ ਤਾਂ ਬਹੁਤ ਔਖਾ ਹੋ ਜਾਂਦਾ ਕਿਸੇ ਵੀ ਦੇਸ਼ ਦੇ ਨਾਗਰਿਕ ਲਈ। ਇਸ ਕਰਕੇ ਮੇਰੇ ਖਿਆਲ ਦੇ ਨਾਲ ਮੈਂ ਇਹ ਨਹੀਂ ਕਹਿੰਦਾ, ਮੈਂ ਇੱਕ ਸਿਰਫ ਮਿਸਾਲ ਦਿੰਦਾ ਵਾਂ ਕਿ ਸਾਨੂੰ ਇਸ ਤਰ੍ਹਾਂ ਦੀ ਸਜ਼ਾ ਦਾ ਪ੍ਰਬੰਧ ਜਿਹੜਾ ਘੱਟੋ ਘੱਟ ਜ਼ਰੂਰ ਕਰਨਾ ਚਾਹੀਦਾ ਹੈ ਜੀ। ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ ਗੁਰਪ੍ਰੀਤ ਜੀ। ਹੈਲੋ। ਜੀ ਜੀ ਮਿੰਟੂ ਜੀ ਅਗਲੀ ਖਬਰ ਵੱਲ ਹੁਣ ਆ ਵਧਦੇ ਹਾਂ ਰਹੀ ਹੈ ਜੀ। ਜੀ ਜੀ ਪੰਜਾਬ ਪੁਲਿਸ ਨੇ ਕਰਵਾਇਆ ਪੱਛੀਆਂ ਨੂੰ ਗ੍ਰਿਫਤਾਰ ਜੀ। ਹਾਂਜੀ, ਦੇਖੋ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਵੱਡੀ ਖਬਰ ਸੀ ਅੱਜ ਦੀ, ਜੇ ਆਪਾਂ ਦੇਖੀਏ ਤਾਂ ਵੱਡੀ ਖਬਰ ਸੀਗੀ। ਅੱਛਾ, ਜੀ ਹੁਣ ਗੱਲ ਇਹ ਆ ਕਿ ਹੈਪੀ ਪੱਛੀਆਂ ਜ਼ਿਆਦਾਤਰ ਤੇ ਹੁਣ ਆਪਾਂ ਦੇਖੀਏ ਤਾਂ ਅਮਰੀਕਨ ਖਬਰਾਂ ਦਾ ਹੀ ਆਪਾਂ ਨੂੰ ਸਹਾਰਾ ਰਹੇਗਾ। ਆਪਾਂ ਜੀ ਇੱਥੇ ਜੋ ਦੇਖ ਰਹੇ ਹਾਂ ਸਮਝ ਰਹੇ ਹਾਂ ਤਾਂ ਉਹਨਾਂ ਨੂੰ ਜ਼ਰਾ ਖਬਰਾਂ ਨੂੰ ਆਪਾਂ ਥੋੜਾ ਪੜਚੋਲ ਲਈਏ ਤਾਂ ਅੱਜ ਸਵੇਰੇ ਸਵੇਰੇ ਹੀ ਹੈਪੀ ਪੱਛੀਆਂ ਦੀ ਫੜੇ ਜਾਣ ਦੀ ਖਬਰ ਆਉਂਦੀ ਹੈ। ਫੜੇ ਜਾਣ ਤੋਂ ਮਤਲਬ ਕਿ ਹਾਲੇ ਕਨਫਰਮ ਨਹੀਂ ਹੈ ਕਿ ਅਰੈਸਟ ਪਈ ਆ ਜਾਂ ਡਿਟੇਨ ਕੀਤਾ ਗਿਆ। ਇਸ ਕਰਕੇ ਆਪਾਂ ਫੜਿਆ ਗਿਆ ਸ਼ਬਦ ਇਸਤੇਮਾਲ ਕਰਨੇ, ਦੋਨਾਂ ਦੇ ਵਿੱਚ ਇਹ ਸ਼ਬਦ ਮੇਰੇ ਖਿਆਲ ਦੇ ਨਾਲ ਕਾਮਨ ਹੋ ਜਾਂਦਾ ਹੈ। ਬਹਰਹਾਲ ਜਿਵੇਂ ਹੀ ਇਹ ਖਬਰ ਆਈ, ਕਿਉਂਕਿ ਦੇਖੋ ਇਹ ਇੱਕ ਐਸਾ ਨਾਮ ਸੀ ਗੁਰਪ੍ਰੀਤ ਜੀ ਜੋ ਪੰਜਾਬੀਆਂ ਲਈ ਵੀ ਕੋਈ ਅਣਜਾਣਾ ਨਹੀਂ ਸੀ ਰਿਹਾ। ਜਦ ਕਿ ਆਪਾਂ ਪੁਲਿਸ ਦੇ ਪੱਖ ਤੋਂ ਦੇਖੀਏ ਤਾਂ ਇਹ ਨਾਮ ਜਿਹੜਾ ਪੁਲਿਸ ਵਾਸਤੇ ਵੀ ਕਿਤੇ ਨਾ ਕਿਤੇ ਸਿਰਦਰਦੀ ਬਣ ਗਿਆ ਸੀਗਾ ਜੀ, ਬਹੁਤ ਵੱਡੀ ਸਿਰਦਰਦੀ ਬਣ ਗਿਆ ਸੀ। ਕਿਉਂਕਿ ਹਰੇਕ ਮਤਲਬ ਕਿ ਹਫਤਾ, ਮੈਨੂੰ ਲੱਗਦਾ ਹਫਤਾ ਵੀ ਨਹੀਂ ਸੀ ਲੰਘਦਾ ਜੀ, ਦੂਜੇ ਚੌਥੇ ਦਿਨ ਕੋਈ ਨਾ ਕੋਈ ਖਬਰ, ਦੂਜੇ ਚੌਥੇ ਦਿਨ ਕੋਈ ਖਬਰ, ਤੇ ਉਹਦੇ ਵਿੱਚ ਇਸੇ ਬੰਦੇ ਦਾ ਹੀ ਨਾਮ, ਇਸੇ ਬੰਦੇ ਦਾ ਜ਼ਿਕਰ। ਅੱਛਾ, ਜਿਉਂ ਸਿਲਸਿਲਾ ਸ਼ੁਰੂ ਹੁੰਦਾ ਸਤੰਬਰ ਅਕਤੂਬਰ ਤੋਂ, ਤੇ ਮਤਲਬ ਕਿ ਗੇਂਦਾਂ ਦੇ ਵਾਂਗੂ ਗ੍ਰਨੇਡ ਸੁੱਟੇ ਗਏ। ਸਰ ਕਈ ਵਾਰ ਬੌਲਰ ਵੀ ਇੰਨੀਆਂ ਗੇਂਦਾਂ ਨਹੀਂ ਲਗਾਤਾਰ ਸੁੱਟ ਸਕਦਾ, ਉਹਦੀ ਬਾਂਹ ਥੱਕ ਸਕਦੀ ਹੈ। 19 ਅਟੈਕ ਨੇ ਸ਼ਾਇਦ, ਜਿਹਦੇ ਵਿੱਚੋਂ 14-15 ਤਾਂ ਕੱਲੇ ਹੈਪੀ ਪੱਛੀਆਂ ਦੇ ਨਾਮ ਲੱਗਦੇ ਆ। ਜ਼ਿੰਮੇਵਾਰੀਆਂ ਵੀ ਲਈਆਂ ਨੇ, ਪਰ ਅਸੀਂ ਇੱਥੇ ਸ਼ਬਦ ਨਾਮ ਲੱਗਦਾ ਹੀ ਕਵਾਂਗੇ ਕਿਉਂਕਿ ਪੁਲਿਸ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਇਹਦਾ ਹੱਥ ਹੋ ਸਕਦਾ ਹੈ। ਅੱਛਾ, ਉਸ ਤੋਂ ਬਾਅਦ ਇੱਕ ਦੋ ਫਰੌਤੀ ਦੀਆਂ ਕਾਲਾਂ ਜਾਂ ਸ਼ਬਦ ਆਪਾਂ ਇਸਤੇਮਾਲ ਕਰੀਏ ਕਿ ਰੰਗਦਾਰੀ ਵਾਸਤੇ ਵੀ ਕਾਲਾਂ ਆਈਆਂ ਨੇ, ਉਹ ਕਾਲਾਂ ਵੀ ਆਈਆਂ ਜਿਹਦੇ ਵਿੱਚ ਹੈਪੀ ਪੱਛੀਆਂ ਦਾ ਨਾਮ ਵਰਤਿਆ ਗਿਆ। ਉਹ ਹੈਪੀ ਪੱਛੀਆਂ ਹੀ ਸੀ ਜਾਂ ਕੋਈ ਹੋਰ, ਪਤਾ ਨਹੀਂ, ਪਰ ਜੋ ਇਹ ਧਮਾਕੇ ਕੀਤੇ ਜਾਂਦੇ ਸਨ, ਗ੍ਰਨੇਡ ਸੁੱਟੇ ਜਾਂਦੇ ਸਨ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਕਿ ਇਹ ਗੱਲ ਜ਼ਰੂਰ ਹੁੰਦੀ ਸੀ ਕਿ ਸਿੱਖ ਸੈਂਟੀਮੈਂਟ ਜਾਂ ਪੁਰਾਣੀਆਂ ਗੱਲਾਂ ਇਤਿਆਦਿਕ ਉਹ ਜ਼ਰੂਰ ਦਿੱਤੀਆਂ ਜਾਂਦੀਆਂ ਸੀਗੀਆਂ ਜ਼ਿੰਮੇਵਾਰੀ ਲੈਂਦਿਆਂ ਪੋਸਟ ਦੇ ਵਿੱਚ ਕਥਿਤ ਤੌਰ ਤੇ। ਪਰ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਕਹਿ ਲਓ ਕਿ ਇਹ ਮਸਲਾ ਜਿਹੜਾ ਉਹ ਇੱਧਰ ਨੂੰ ਹੋ ਤੁਰਦਾ ਸੀਗਾ ਕਿ ਸ਼ਾਇਦ ਹੌਲੀ ਹੌਲੀ ਜਿੱਦਾਂ ਕੋਈ ਵੀ ਬੰਦਾ, ਕੋਈ ਵੀ ਵਿਅਕਤੀ ਹੈ ਜਿਹੜਾ ਉਹ ਜਦੋਂ ਬਹੁਤ ਨਾਮੀ ਬਣ ਜਾਂਦਾ, ਨਾਮੀ ਦਾ ਮਤਲਬ ਇੱਥੇ ਹੁੰਦਾ ਕਿ ਜਦੋਂ ਉਹਦਾ ਖੌਫ ਬਣ ਜਾਂਦਾ ਹੈ ਤਾਂ ਫਿਰ ਉਹ ਕਮਾਈ ਵੀ ਕਰਦਾ। ਤਾਂ ਇਸ ਤਰ੍ਹਾਂ ਕੁਝ ਕਾਲਾਂ ਵੀ ਜਿਹੜੀਆਂ ਹੈਪੀ ਪੱਛੀਆਂ ਦੇ ਨਾਮ ਉੱਤੇ ਆਈਆਂ, ਉਹ ਕਿਹਦੀਆਂ ਸੀ ਇਹਦੀ ਪੁਸ਼ਟੀ ਨਾ ਅੱਜ ਤੱਕ ਪੁਲਿਸ ਨੇ ਕੀਤੀ ਆ, ਤੇ ਨਾ ਹੀ ਸ਼ਾਇਦ ਜੀ ਹੁਣ ਸੋ ਇਸ ਅਗਲੀ ਮਾਮਲੇ, ਹਾਂਜੀ ਇਸ ਜੀ ਜੀ ਮਾਮਲੇ ਦੇ ਵਿੱਚ ਦੇਖੋ ਇਹਦੇ ਤੇ 5 ਲੱਖ ਰੁਪਏ ਦਾ ਨਾਮ ਰੱਖਿਆ ਗਿਆ ਸੀਗਾ। 5 ਲੱਖ ਰੁਪਈਆ ਨਾਮ ਥੋੜਾ ਨਹੀਂ, ਜਿਹੜੇ ਮੋਸਟ ਵਾਂਟਡ ਹੈ ਉਹਨਾਂ ਬੰਦਿਆਂ ਚੋਂ ਇੱਕ ਸੀ ਇਹ, ਜਿਹਦੇ ਬਾਰੇ FBI ਨੇ ਅਧਿਕਾਰਤ ਤੌਰ ਤੇ ਪੁਸ਼ਟੀ ਕਰ ਦਿੱਤੀ। ਉਸ ਤੋਂ ਬਾਅਦ ਵੈਸੇ ਕਿਉਂਕਿ ਜੇ ਭਗਵੰਤ ਮਾਨ ਕਹਿੰਦੇ ਤਦ ਵੀ ਲੋਕਾਂ ਨੇ ਯਕੀਨ ਨਹੀਂ ਸੀ ਕਰਨਾ ਕਿਉਂਕਿ ਉਹ ਤੇ ਗੋਲਡੀ ਜੀ ਬਰਾੜ ਜੀ ਫੜ ਚੁੱਕੇ ਆ। ਜਾਂ ਇੰਡੀਅਨ ਜੇ ਮੀਡੀਆ ਦੀਆਂ ਰਿਪੋਰਟਾਂ ਦੇਖੀਏ ਤਾਂ ਜੇ ਕੱਲੀਆਂ ਉਹ ਹੁੰਦੀਆਂ ਤਦ ਵੀ ਯਕੀਨ ਕਰਨਾ ਔਖਾ ਸੀਗਾ।
ਤਾਂ ਇੱਥੇ ਜਦੋਂ ਅਮਰੀਕਾ ਚ ਪੁਸ਼ਟੀ ਹੋਈ ਉਸ ਤੋਂ ਬਾਅਦ ਫਿਰ ਇਸ ਖਬਰ ਨੇ ਬਹੁਤ ਜ਼ਿਆਦਾ ਜ਼ੋਰ ਫੜਿਆ। ਤਾਂ ਹੁਣ ਜਿਹੜਾ ਪੁਲਿਸ ਹੈ ਪੰਜਾਬ ਦੀ, ਉਹ ਤਾਂ ਦੇਖੋ, ਹੁਣ ਮੈਂ ਇੱਕ ਪੰਜਾਬੀ ਅਖਬਾਰ ਦਾ ਦੇਖ ਰਿਹਾ ਸੀਗਾ ਡਿਜੀਟਲ ਵਰਜ਼ਨ, ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਕਾਊਂਟਰ ਇੰਟੈਲੀਜੈਂਸ ਦੀ ਇਨਪੁਟ ਦੇ ਆਧਾਰ ਤੇ ਹੋਇਆ, ਕਿ ਅਮਰੀਕਾ ਦੇ ਵਿੱਚ ਜੋ ਸਫਲਤਾ ਮਿਲੀ ਹੈ। ਦੇਖੋ, ਖੁਫੀਆ ਤੰਤਰ ਤੇ ਪੰਜਾਬ ਦਾ ਵੀ ਹੈਗਾ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਪੰਜਾਬ ਦਾ ਸੂਈਆ ਤੰਤਰ ਬਹੁਤ ਦੂਰ ਤੱਕ ਜਾਂਦਾ, ਮੈਂ ਤੁਹਾਨੂੰ ਦੱਸਾਂ, ਬਹੁਤ ਦੂਰ ਤੱਕ ਵਾਰ ਕਰਦਾ ਹੈ। ਪਰ ਮੈਨੂੰ ਲੱਗਦਾ ਕਿ ਕੱਲਾ ਇਹ ਕਾਊਂਟਰ ਇੰਟੈਲੀਜੈਂਸ ਦਾ ਹੀ ਤੇ ਕੰਮ ਨਹੀਂ ਹੋਏਗਾ, ਇਹਦੇ ਵਿੱਚ ਜਿਹੜੀਆਂ ਹੋਰ ਕੁਝ ਏਜੰਸੀਆਂ ਨੇ, ਖਾਸ ਤੌਰ ਤੇ ਆਪਾਂ ਦੇਖਦੇ ਹਾਂ ਸੂਈਆ ਤੰਤਰ ਦੇ ਨਾਲ ਜੁੜੀਆਂ, ਉਹ ਏਜੰਸੀਆਂ ਵੀ ਇਨਵੋਲਵ ਰਹੀਆਂ ਹੋਣਗੀਆਂ ਜਿਸ ਤਰ੍ਹਾਂ ਦਾ ਮਾਮਲਾ ਹੈ। ਤਾਂ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕਿ ਹੈਪੀ ਪੱਛੀਆਂ ਜਿਹੜਾ ਉਹ ਅਮਰੀਕਾ ਦੇ ਵਿੱਚ ਹੋ ਸਕਦਾ, ਕਿਉਂਕਿ ਇਹਦੇ ਬਾਰੇ ਪੱਕਾ ਕੋਈ ਪਤਾ ਨਹੀਂ ਸੀਗਾ, ਠੋਸ ਕੋਈ ਜਾਣਕਾਰੀ ਨਹੀਂ ਸੀਗੀ ਕਿ ਇਹ ਇਸ ਵੇਲੇ ਕਿਸ ਮੁਲਕ 'ਚ ਰਹਿ ਰਿਹਾ। ਬਹਰਹਾਲ ਵੱਡੀ ਖਬਰ ਆ। ਬਾਕੀ ਹੁਣ ਰਹਿ ਜਾਂਦੀ ਹੈ ਗੱਲ ਕਿ ਕੀ ਇਹਦੀ ਹਵਾਲਗੀ ਹੋਏਗੀ। ਜੇ ਹਵਾਲਗੀ ਹੋ ਗਈ ਤੇ ਫਿਰ ਤੇ ਸਮਝੋ ਸਾਰੀ ਜ਼ਿੰਦਗੀ ਵਾਸਤੇ ਗਿਆ, ਕਿਉਂਕਿ ਇਹਦੇ ਤੇ ਬਹੁਤ ਮੁਕੱਦਮੇ ਤਗੜੇ ਆ ਤੇ ਮੁਕੱਦਮਿਆਂ ਦੀ ਗਿਣਤੀ ਵੀ ਦਰਜਨ ਤੋਂ ਵੱਧ ਆ। ਤੇ ਜੇ ਮੰਨ ਲਓ ਹਵਾਲਗੀ ਦਾ ਪੇਚ ਫਸ ਜਾਂਦਾ ਤਾਂ ਫਿਰ ਤੇ ਕਿਆ ਹੀ ਕਹਿਣੇ। ਖੈਰ, ਹੁਣ ਇਹ ਦੇਖਣਾ ਹੋਏਗਾ, ਅਮਰੀਕਨ ਮੀਡੀਆ ਦਾ ਆਪਾਂ ਨੂੰ ਇੰਤਜ਼ਾਰ ਰਹੇਗਾ ਕਿ ਅੱਗੇ ਉਹ ਕਿਸ ਤਰ੍ਹਾਂ ਦੀ ਰਿਪੋਰਟਿੰਗ ਕਰਦਾ। ਪਰ ਇੱਥੇ ਹੁਣ ਕਿਤੇ ਨਾ ਕਿਤੇ ਕ੍ਰੈਡਿਟ ਲੈਣ ਦੀ ਵੀ ਦੌੜ ਜਿਹੜੀ ਚੱਲ ਪਈ ਹੈ ਨਾ, ਕਿਉਂਕਿ ਜਿਹੜੇ ਮੋਦੀ ਸਮਰਥਕ ਹੈ ਉਹ ਕਹਿੰਦੇ ਤਹੱਵਰ ਰਾਣਾ, ਉਸ ਤੋਂ ਬਾਅਦ ਚੌਕਸੀ, ਤੇ ਉਸ ਤੋਂ ਬਾਅਦ ਹੈਪੀ ਪਛੀਆਂ ਅਸੀਂ ਲੈ ਆਣਾ। ਤੇ ਇਧਰੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਵੀ ਕਿਤੇ ਨਾ ਕਿਤੇ ਹੁਣ ਇਹਨੂੰ ਬਣਾਉਣ ਦਾ ਯਤਨ ਸ਼ੁਰੂ ਕਰ ਦਿੱਤਾ। ਅਮਨ ਅਰੋੜਾ ਨੇ ਇਸ ਮੁਤਲਕ ਬਿਆਨ ਦੇ ਵੀ ਦਿੱਤਾ ਹੈ ਜੀ। ਜੀ, ਸੋ ਇਹ ਹਰੇਕ ਚੀਜ਼ ਦਾ ਕ੍ਰੈਡਿਟ ਲੈਣਾ ਬੇਸ਼ੱਕ ਚੰਗੀ ਹੈ, ਉਹ ਮਾੜੀ ਹੈ, ਬਾਅਦ ਚੋਂ ਦੇਖੀ ਜਾਊ। ਪਹਿਲਾਂ ਆਪਾਂ ਕ੍ਰੈਡਿਟ ਆਪਣੇ ਹੱਕ 'ਚ ਭੁਗਤਾ ਲਈਏ ਵੀ ਇਹ ਜੋ ਕੁਝ ਵੀ ਹੋਇਆ ਇਹ ਅਸੀਂ ਕੀਤਾ ਹੈ। ਅੱਗੇ ਚੱਲੀਏ, ਉਧਰ ਭਾਜਪਾ ਦਾ ਵਫਦ ਅੱਜ ਰਾਜਪਾਲ ਨੂੰ ਮਿਲਿਆ ਹੈ ਜੀ। ਇਹ ਕਿਉਂ ਮਿਲੇ ਨੇ, ਕਿਸ ਵਿਸ਼ੇ ਤੇ ਮਿਲੇ ਨੇ? ਆਂਦੇ ਹੁੰਦੇ ਆ ਨਾ ਕਿ ਜਹਾਂ ਨਾ ਪਹੁੰਚੇ ਰਵੀ, ਹੈ ਨਾ, ਤਹਾਂ ਪਹੁੰਚੇ ਕਵੀ। ਰਵੀ ਮਤਲਬ ਕਿ ਚੰਦ, ਜਿੱਥੇ ਚੰਦ ਦੀ ਵੀ ਪਹੁੰਚ ਨਹੀਂ ਹੁੰਦੀ ਉੱਥੇ ਕਵੀ ਪਹੁੰਚ ਜਾਂਦਾ ਹੈ। ਤੇ ਇਹੀ ਹੈ ਕਿ ਇਹ ਜਿੱਥੇ ਮਤਲਬ ਕਿ ਸਾਰਿਆਂ ਦੀ ਜਾ ਕੇ ਦੌੜ ਮੁੱਕ ਜਾਂਦੀ ਆ, ਭਾਜਪਾ ਵਾਲੇ ਤੇ ਉੱਥੇ ਦੌੜ ਕੇ ਵੜ ਜਾਂਦੇ ਨੇ ਰਾਜ ਭਵਨ ਦੇ ਵਿੱਚ ਜੀ। ਇਹ ਮਾਮਲਾ ਜਿਹੜਾ ਹੈ ਉਹ ਇੱਕ ਰੌਚਕ ਮਾਮਲਾ ਹੈ ਕਿ 11 ਇਲਾਕਿਆਂ ਦੇ ਵਿੱਚ ਜੋ ਮਾਈਨਿੰਗ ਹੋ ਰਹੀ ਹੈ ਉਹ ਮੁੱਦਾ ਚੁੱਕਿਆ ਇਹਨਾਂ ਨੇ। ਇੱਕ ਸਿਮਰਨਜੀਤ ਕੌਰ ਨਾਂ ਦੀ ਲੜਕੀ ਹੈ, ਤੁਸੀਂ ਜਾਣਦੇ ਹੋ ਕਿ ਮੈਂ ਨਿੱਜੀ ਤੌਰ ਤੇ ਵੀ ਜਾਣਦਾ, ਉਹ ਐਡਵੋਕੇਟ ਵੀ ਹੈ ਪੇਸ਼ੇ ਤੇ। ਹਾਂਜੀ, ਉਹ ਮਤਲਬ ਕਿ ਵਿਦਿਆਰਥੀ ਰਾਜਨੀਤੀ ਜਿਹੜੀ ਆ ਯੂਨੀਵਰਸਿਟੀ ਦੀ, ਉਹਦੇ ਵਿੱਚ ਐਕਟਿਵ ਰਹੇ ਨੇ। ਉਹ ਜਿਵੇਂ ਗੋਲਡੀ ਖੰਗੂੜਾ ਹੋ ਰਹੀ ਹੈ, ਇਹ ਇਸੇ ਪੋਸ਼ ਦੇ ਨੇ ਜੀ। ਉਹਨਾਂ ਦਾ ਆਪਣਾ ਪਿੰਡ ਆ ਲੁਧਿਆਣੇ ਜ਼ਿਲ੍ਹੇ 'ਚ। ਉੱਥੇ ਲੰਮੇ ਸਮੇਂ ਤੋਂ ਕਹਿ ਲਓ ਕਿ ਇੱਕ ਮਾਈਨਿੰਗ ਦਾ ਵਿਸ਼ਾ ਜਿਹੜਾ ਬੜਾ ਵਿਵਾਦਤ ਬਣਿਆ ਹੋਇਆ ਸੀਗਾ। ਤੇ ਉਹਦੇ ਵਿੱਚ ਕੀ ਹੋਇਆ ਕਿ ਸੜਕਾਂ ਤੋੜ ਦਿੱਤੀਆਂ ਗਈਆਂ, ਟਿੱਪਰਾਂ ਨੇ ਬਹੁਤ ਬੁਰੀ ਹਾਲਤ ਕੀਤੀ ਆ। ਇਹ ਲੜ ਰਹੇ ਸੀਗੇ ਉਸ ਵਾਸਤੇ ਤੇ ਦੱਸਦੇ ਆ ਕਿ ਕੱਲ ਇਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਮਾਰਿਆ ਗਿਆ। ਖੁਦ ਸਿਮਰਨਜੀਤ ਕੌਰ ਨੇ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਭਾਈ ਗੰਭੀਰ ਦੋਸ਼ ਲਾਏ ਨੇ ਕਿ ਉਹਨੂੰ ਵਾਲਾਂ ਤੋਂ ਘੜੀਸਿਆ ਗਿਆ, ਉਹਦੀ ਬਾਂਹ ਤੇ ਸੱਟ ਮਾਰੀ ਗਈ, ਉਹਦੀ ਮਤਲਬ ਕਿ ਪੱਤ ਤੱਕ ਨੂੰ ਬਖਸ਼ਿਆ ਨਹੀਂ ਗਿਆ। ਤਾਂ ਇਸ ਤਰ੍ਹਾਂ ਦਾ ਜਦੋਂ ਮਾਹੌਲ ਬਣ ਗਿਆ, ਤੁਸੀਂ ਹਿਸਾਬ ਲਾ ਲਓ ਕਿ ਇਹ ਕਮਾਲ ਦੀ ਗੱਲ ਹੈ ਕਿ ਨਾ ਤਾਂ ਮੀਡੀਆ ਨੇ ਕੋਈ ਬਹੁਤੀ ਤਵੱਜੋ ਦਿੱਤੀ ਇਸ ਖਬਰ ਨੂੰ, ਨਾ ਹੀ ਆਪੋਜੀਸ਼ਨ ਨੇ ਚੁੱਕਿਆ। ਧੀ ਭੈਣ ਦਾ ਮਾਮਲਾ ਸੀ ਤੇ ਵੇਖ ਲਓ ਭਾਜਪਾ ਕਿੰਨੀ ਚੁਕੰਨੀ ਆ ਕਿ ਉਹਨਾਂ ਨੇ ਮਾਮਲਾ ਚੱਕ ਕੇ ਤੇ ਰਾਜ ਭਵਨ ਦੇ ਵਿੱਚ ਪਹੁੰਚਾ ਵੀ ਦਿੱਤਾ। ਤੇ ਜਿਵੇਂ ਨਸ਼ੇ ਦੇ ਮਾਮਲੇ 'ਚ ਮੈਂ ਤੁਹਾਨੂੰ ਕਹਿੰਦਾ ਸੀਗਾ, ਵੇਖ ਲਓ ਹੋਈ ਆ ਨਾ ਐਨਸੀਬੀ ਦੀ ਐਂਟਰੀ ਅਮਨਦੀਪ ਕੌਰ ਦੇ ਮਾਮਲੇ 'ਚ। ਖਡੂਰ ਸਾਹਿਬ ਦੇ ਏਰੀਆ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਕਿ ਹੁਣ ਐਂਟਰੀ ਹੋ ਚੁੱਕੀ ਹੈ। ਉਧਰ ਜੇ ਆਪਾਂ ਵੇਖੀਏ ਤਾਂ ਬ੍ਰਹਮਪੁਰਾ ਪਰਿਵਾਰ ਦੇ ਬਹੁਤ ਨਜ਼ਦੀਕੀਆਂ ਤੇ ਐਨਸੀਬੀ ਦੀ ਰੇਡ ਹੋਈ ਹੈ। ਉਹ ਕਿਉਂ ਹੋਈ ਆ ਤੁਹਾਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂ। ਮੇਰੀ ਤੇ ਇਹ ਵੀ ਪੇਸ਼ੀਨਗੋਈ ਹੈ ਕਿ ਜੇ ਸਭ ਕੁਝ ਇਦਾਂ ਹੀ ਚੱਲਦਾ ਰਿਹਾ, ਐਨਸੀਬੀ ਇੱਕ ਬਹੁਤ ਵੱਡੇ ਨੇਤਾ ਨੂੰ ਹੱਥ ਪਾਉਣ ਜਾ ਰਹੀ ਆ ਆਉਣ ਵਾਲੇ ਦਿਨਾਂ 'ਚ, ਤੁਸੀਂ ਦੇਖਣਾ। ਤਾਂ ਮਤਲਬ ਕਿ ਨਸ਼ੇ ਦੇ ਮੁੱਦੇ ਤੇ ਭਾਜਪਾ ਦਾ ਐਕਟਿਵਿਜ਼ਮ ਦੇਖ ਰਹੇ ਹਾਂ ਆਪਾਂ, ਜਾਂ ਸੈਂਟਰਲ ਏਜੰਸੀਆਂ ਦਾ ਦੇਖ ਰਹੇ ਹਾਂ, ਰਾਜਪਾਲ ਦੀ ਆਪਾਂ ਪੈਦਲ ਯਾਤਰਾ ਦੇਖ ਚੁੱਕੇ ਹਾਂ। ਤਾਂ ਉਸੇ ਤਰ੍ਹਾਂ ਹੁਣ ਜਦੋਂ ਆਪਾਂ ਸਾਰਾ ਕੁਝ ਦੇਖਦੇ ਹਾਂ ਕਿ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ਨੂੰ ਬਹੁਤਾ ਛੋਇਆ ਵੀ ਨਹੀਂ, ਤਾਂ ਇਹਨਾਂ ਨੇ ਨਾਲ ਦੀ ਨਾਲ ਜਿਹੜਾ ਕਿ ਇੱਕ ਲੜਕੀ ਨਾਲ ਜੁੜਦਾ, ਮਾਈਨਿੰਗ ਨਾਲ ਜੁੜਦਾ,
11 ਪਿੰਡਾਂ ਨਾਲ ਜੁੜਦਾ ਹੈ, ਉਹਨਾਂ ਨੇ ਚੱਕ ਕੇ ਜੀ ਮੁੱਦਾ ਰੱਖ ਦਿੱਤਾ। ਤਾਂ ਇਹਦਾ ਮਤਲਬ ਕੀ ਹੈ, ਮੈਂ ਜਿਵੇਂ ਕਹਿਣ ਜਾ ਰਿਹਾ ਸੀਗਾ ਕਿ ਨਸ਼ੇ ਦਾ ਮੁੱਦਾ ਜਿੱਦਾਂ ਉਹਨਾਂ ਨੇ ਚੱਕਿਆ, ਆਉਣ ਵਾਲੇ ਦਿਨਾਂ 'ਚ ਮਾਈਨਿੰਗ ਤੇ ਵੀ ਕਾਰਵਾਈ ਹੋ ਸਕਦੀ ਹੈ। ਤੁਹਾਨੂੰ ਯਾਦ ਹੋਣਾ ਨਾ, ਚੰਨੀ ਦੇ ਬੁਰੇ ਦੌਰ ਦੀ ਸ਼ੁਰੂਆਤ ਕਿੱਥੋਂ ਹੋਈ ਸੀ, ਯਾਦ ਹੈ ਨਾ? ਜੀ ਚੰਨੀ ਦੇ ਬੁਰੇ ਦੌਰ ਦੀ ਸ਼ੁਰੂਆਤ ਜਿਹੜੀ ਆ ਉਹ ਮਾਈਨਿੰਗ ਤੋਂ ਹੀ ਹੋਈ ਸੀਗੀ ਨਾ, ਜਦੋਂ ਸਾਲੀ ਦਾ ਮੁੰਡਾ ਫੜਿਆ ਗਿਆ ਸੀਗਾ। ਸੋ ਇਸ ਜੀ ਵਾਸਤੇ ਇਹਨਾਂ ਦੇ ਹੱਥ 'ਚ ਬਹੁਤ ਕੁਝ ਹੁੰਦਾ, ਬਹੁਤ ਕੁਝ ਹੁੰਦਾ। ਤਾਂ ਮੈਨੂੰ ਲੱਗਦਾ ਕਿ ਭਾਜਪਾ ਦਾ ਜਿੱਦਾਂ ਦਾ ਲੱਖਣ ਲੱਗਦਾ ਹੈ ਮੈਨੂੰ, ਤਾਂ ਉਹ ਇਹੋ ਆ ਕਿ ਭਾਜਪਾ ਆਉਣ ਵਾਲੇ ਦਿਨਾਂ ਦੇ ਵਿੱਚ ਮਾਈਨਿੰਗ ਤੇ ਵੀ ਵੱਡੀ ਕਾਰਵਾਈ ਜਿਹੜੀ ਉਹ ਕਰਵਾ ਸਕਦੀ ਹੈ। ਜੀ ਸੋ ਵੇਖਾਂਗੇ ਬਣਦਾ ਕੀ ਹੈ। ਅਗਲੇ ਆਪਣੇ 27 ਦੇ ਲਈ ਸਾਰੇ ਪੱਤੇ ਸੈੱਟ ਕਰ ਰਹੇ ਨੇ ਤੇ ਹਰੇਕ ਪਾਸੇ ਜਿੱਥੇ ਤੱਕ ਵੀ ਹੱਥ ਪੈਰ ਮਾਰੇ ਜਾ ਸਕਦੇ ਨੇ ਉਹ ਮਾਰਨ 'ਚ ਲੱਗੇ ਹੋਏ ਨੇ। ਅਗਲੀ ਖਬਰ ਪਪਲਪ੍ਰੀਤ ਹੋਣਾ ਦੇ ਨਾਲ ਜੁੜੀ ਹੋਈ ਹੈ। ਅੱਜ ਖਬਰ ਤਾਂ ਅੰਮ੍ਰਿਤਪਾਲ ਸਿੰਘ ਹੋਣਾ ਨੂੰ ਲੈ ਕੇ ਵੀ ਲਗਾਤਾਰ ਚਰਚਾ 'ਚ ਹੈ। ਪਾਇਓ ਤਾਂ ਚਾਨਣਾ ਜੀ, ਕਹਿੰਦੇ ਪਪਲਪ੍ਰੀਤ ਹੋਣਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਜੀ। ਦੇਖੋ, ਪਪਲਪ੍ਰੀਤ ਕੋਲ ਕੋਈ ਬਹੁਤੀ ਜ਼ਿਆਦਾ ਰਿਕਵਰੀ ਦੀ ਗੁੰਜਾਇਸ਼ ਹੈ ਹੀ ਨਹੀਂ ਸੀਗੀ ਕਿਤੇ। ਐਵੇਂ ਜਿਹੜੇ ਰਿਮਾਂਡ ਵਗੈਰਾ ਹੁੰਦੇ ਆ ਨਾ, ਇਹ ਗੁਰਪ੍ਰੀਤ ਜੀ ਬਸ ਖਾਣਾ ਪੂਰਤੀ ਹੁੰਦੀ ਆ। ਤਾਂ ਪਪਲਪ੍ਰੀਤ ਕੋਲ ਕੋਈ ਰਿਕਵਰੀ ਦੀ ਗੁੰਜਾਇਸ਼ ਮੇਰੇ ਹਿਸਾਬ ਨਾਲ ਤਾਂ, ਕਿਉਂਕਿ 2 ਸਾਲ ਤੋਂ ਜਿਹੜੇ ਬੰਦੇ ਅੰਦਰ ਹੈ, ਕੀ ਰਿਕਵਰੀ ਕਰ ਲਓਗੇ? ਚਲੋ ਰਿਮਾਂਡ ਇੱਕ ਫਾਰਮੈਲਿਟੀ ਵੀ ਬਣ ਜਾਂਦਾ ਹੈ ਇਹੋ ਜਿਹੇ ਮਾਮਲਿਆਂ ਦੇ ਵਿੱਚ। ਤਾਂ ਪਪਲਪ੍ਰੀਤ ਦਾ ਰਿਮਾਂਡ ਖਤਮ ਹੋਇਆ, ਜੱਜ ਨੇ ਗਾਂ ਰਿਮਾਂਡ ਦੀ ਜ਼ਰੂਰਤ ਨਹੀਂ ਸਮਝੀ, ਤਾਂ ਜੀ ਪਪਲਪ੍ਰੀਤ ਸਿੰਘ ਨੂੰ ਕਹਿ ਲਓ ਕਿ ਜੁਡੀਸ਼ੀਅਲ ਕਰ ਦਿੱਤਾ ਗਿਆ। ਜੁਡੀਸ਼ੀਅਲ ਕਰਨ ਤੋਂ ਮਤਲਬ ਇਹ ਹੁੰਦਾ ਕਿ ਜੇਲ੍ਹ ਭੇਜ ਦਿੱਤਾ, ਜੇਲ੍ਹ ਦੀ ਕਸਟਡੀ ਉਹਦੀ ਸ਼ੁਰੂ ਹੋ ਜਾਏਗੀ। ਰਹੀ ਗੱਲ ਉਹ ਜਿਹੜੀ ਗੱਲ ਤੁਸੀਂ ਅਮਰਤਪਾਲ ਸਿੰਘ ਦੀ ਕਹਿੰਦੇ ਹੋ ਕਿ ਅਮਰਤਪਾਲ, ਦੇਖੋ ਹਾਲੇ ਕਨਫਰਮ ਨਹੀਂ ਹੈ, ਜੀ ਇਹ ਮੀਡੀਆ ਦੇ ਵਿੱਚ ਇੱਕ ਦੁਬਿਧਾ ਦਾ ਵਿਸ਼ਾ ਹੈ। ਕੋਈ ਕਹਿ ਰਿਹਾ ਕਿ ਐਨਐਸਏ ਵੱਧ ਗਈ ਆ, ਪਰ ਆਪਣੀ ਜਾਣਕਾਰੀ ਮੁਤਾਬਕ ਕਿ ਐਨਐਸਏ ਜਿਹੜੀ ਆ ਉਹ 2 ਸਾਲ ਤੱਕ ਮੈਕਸਿਮਮ ਜਾ ਸਕਦੀ ਹੈ। ਹੁਣ ਸਾਲ ਕੋਈ ਖਾਸ ਹਾਲਾਤ ਇਸ ਤਰ੍ਹਾਂ ਦੇ ਹੋਣ ਤਾਂ ਸ਼ਾਇਦ ਹੋ ਸਕਦਾ ਇਹਨਾਂ ਦੇ ਕੋਲ ਕੋਈ ਆਪਸ਼ਨ ਹੋਵੇ। ਉਧਰੋਂ ਵੀ ਇਹੀ ਮੀਡੀਆ ਕਹੀ ਜਾਂਦਾ ਕਿ ਨਹੀਂ ਜੀ, ਅਮਰਤਪਾਲ ਸਿੰਘ ਨੂੰ ਤੇ ਲੈਣ ਵਾਸਤੇ ਇੱਥੋਂ ਪੁਲਿਸ ਰਵਾਨਾ ਹੋ ਗਈ ਹੈ। ਕਿਹਦਾ ਯਕੀਨ ਕਰੋਗੇ ਤੁਸੀਂ? ਸੋ ਗੱਲ ਇਹ ਆ ਕਿ ਹਾਈ ਕੋਰਟ ਦੇ ਵਿੱਚ ਇਹ ਸਰਕਾਰ ਜਾ ਕੇ ਕਹਿ ਚੁੱਕੀ ਸੀ ਕਿ ਐਨਐਸਏ ਵਧਾਉਣ ਦੀ ਸੰਭਾਵਨਾ ਹੈ ਨਹੀਂ ਜੀ। ਹੁਣ ਜਿਹੜੇ ਬਹੁਤ ਕਲੋਜ਼ ਨੇ ਅਮਰਤਪਾਲ ਸਿੰਘ ਦੇ, ਉਹ ਕਹਿੰਦੇ ਜੀ ਇਹਨਾਂ ਨੇ ਵਧਾਉਣ ਦਾ ਮਨ ਬਣਾ ਲਿਆ। ਮਤਲਬ ਕਿ ਟੋਟਲੀ ਹਾਲੇ ਕੰਟਰਾਡਿਕਟ ਖਬਰਾਂ ਨੇ, ਟੋਟਲੀ ਜੇ ਕਹੀਏ। ਕਨਫਰਮਡ ਜਦੋਂ ਤੱਕ ਕੋਈ ਚੀਜ਼ ਨਹੀਂ ਹੁੰਦੀ, ਮੇਰੇ ਖਿਆਲ ਦੇ ਨਾਲ ਐਵੇਂ ਕਿਸੇ ਇੱਕ ਗੱਲ ਤੇ ਅੜ ਜਾਣਾ ਜਿਹੜਾ ਸਿਆਣਪ ਨਹੀਂ ਹੈ, ਖਾਸ ਤੌਰ ਤੇ ਅੱਜ ਦੇ ਦੌਰ ਦੇ ਵਿੱਚ। ਤੋਂ ਲਿਹਾਜ਼ਾ ਹੁਣ ਜਦੋਂ ਕਨਫਰਮ ਹੋਏਗਾ, ਕੋਈ ਆਫੀਸ਼ੀਅਲੀ ਕੋਈ ਆਪਣੇ ਕੋਲ ਕੋਈ ਲਿਖਤ ਪੱਤਰ ਆਉਂਦਾ, ਤੇ ਫਿਰ ਮਾਮਲਾ ਜਿਹੜਾ ਸਾਫ਼ ਹੋਏਗਾ। ਉਦਾਂ ਇਸ ਗੱਲ ਦੀ ਤੇ ਸੰਭਾਵਨਾ ਹੈ, ਮੈਂ ਵੀ ਸਮਝਦਾ ਕਿ ਮੰਨ ਲਓ ਜੇ ਐਨਐਸਏ ਨਹੀਂ ਵੀ ਵਧਾਉਂਦੇ, ਉਹ ਇੱਥੇ ਲੈ ਵੀ ਆਉਂਦੇ ਆ, ਤਦ ਵੀ ਅਮਰਤਪਾਲ ਸਿੰਘ ਦਾ ਇੱਥੇ ਪੰਜਾਬ 'ਚ ਰਹਿਣਾ ਸਰਕਾਰ ਤੇ ਨਿਰਭਰ ਕਰਦਾ ਹੈ, ਕਿਉਂਕਿ ਉਹਨਾਂ ਨੇ ਪ੍ਰਿਜ਼ਨ ਐਕਟ ਦੇ ਵਿੱਚ ਤਬਦੀਲੀ ਐਸੇ ਵਾਸਤੇ ਕੀਤੀ ਸੀ। ਕੁਝ ਹਫ਼ਤੇ ਪਹਿਲਾਂ ਪ੍ਰਿਜ਼ਨ ਐਕਟ ਦੇ ਵਿੱਚ ਤਬਦੀਲੀ ਕਰਕੇ ਇੱਕ ਸੋਧ ਜਿਹੜੀ ਉਹਨਾਂ ਨੇ ਪਾ ਦਿੱਤੀ ਕਿ ਆਇੰਦਾ ਯਾਨੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਕੈਦੀ ਨੂੰ ਇੰਟਰਸਟੇਟ ਚਾਲੀ ਤਹਿਤ ਬਾਹਰ ਭੇਜਿਆ ਜਾ ਸਕਦਾ ਹੈ। ਤਾਂ ਉਹ ਕਾਹਦੇ ਵਾਸਤੇ ਸੀ? ਉਹ ਉਦੋਂ ਲੋਕਾਂ ਨੂੰ ਸ਼ਾਇਦ ਨਾ ਸਮਝ ਆਇਆ ਹੋਵੇ, ਅਸੀਂ ਬੁੱਝ ਗਏ ਸੀ ਕਿ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੈ ਨਾ, ਉਹ ਅਮਰਤਪਾਲ ਸਿੰਘ ਦਾ ਮਾਮਲਾ ਹੋਏਗਾ, ਉਹਦੇ ਵਾਸਤੇ ਤਿਆਰੀ ਕੀਤੀ ਜਾ ਰਹੀ ਹੈ ਕਿ ਜੇ ਤਾਂ ਉਹ ਚਾਹਣਗੇ ਤਾਂ ਰੱਖ ਵੀ ਸਕਦੇ ਆ। ਐਨਐਸਏ ਤਾਂ ਅੱਜ ਨਹੀਂ ਤੇ ਕੱਲ ਖਤਮ ਹੋਣਾ ਹੀ ਆ, ਤੇ ਜੇ ਉਹ ਨਹੀਂ ਚਾਹਣਗੇ ਤਾਂ ਉਹ ਨਾਲ ਦੀ ਨਾਲ ਪ੍ਰਿਜ਼ਨ ਐਕਟ ਦੀ ਵਰਤੋਂ ਕਰਦਿਆਂ ਅਮਰਤਪਾਲ ਸਿੰਘ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਬਕਾਇਆ ਨੇ ਦੂਜੇ ਕੇਸਾਂ ਦੇ ਵਿੱਚ, ਉਹ ਪਾ ਕੇ ਜਦੋਂ ਗ੍ਰਿਫਤਾਰੀਆਂ ਪੈ ਜਾਣਗੀਆਂ ਤੇ ਉਹ ਫਿਰ ਕਿਸੇ ਵੀ ਜੇਲ੍ਹ ਦੇ ਵਿੱਚ ਭਿਜਵਾ ਸਕਦੇ ਹੋ, ਤਿਆੜ ਹੋ ਸਕਦੀ ਹੈ, ਜਿਹੜੀ ਮਰਜ਼ੀ ਹੋ ਸਕਦੀ ਹੈ। ਸੋ ਲਿਹਾਜ਼ਾ ਇਹਨਾਂ ਦੇ ਕੋਲ ਕਈ ਹਥਿਆਰ ਨੇ ਜੋ ਇਹ ਵਰਤ ਸਕਦੇ ਆ। ਐਨਐਸਏ ਲੱਗਾ, ਉਹ ਤਾਂ ਆਪਾਂ ਨੂੰ ਪਤਾ ਹੈ। ਐਨਐਸਏ ਖਤਮ ਹੋ ਰਿਹਾ 22 ਤਰੀਕ ਨੂੰ, ਆਪਾਂ ਨੂੰ ਪਤਾ ਹੈ। ਉਹ ਐਕਸਟੈਂਡ ਹੋਏਗਾ ਕਿ ਨਹੀਂ, ਮੇਰੇ ਖਿਆਲ ਦੇ ਨਾਲ ਇਹਦੇ ਤੇ ਹਾਲੇ ਕੋਈ ਫਾਈਨਲ ਮੋਹਰ ਜਿਹੜੀ ਹੈ ਲਿਖਤੀ ਨਹੀਂ ਆਪਣੇ ਕੋਲ ਹੈਗੀ। ਜਦੋਂ ਤੱਕ ਕੋਈ ਪੱਤਰ ਲਿਖਤੀ ਨਾ ਆਵੇ ਤੇ ਕਿਤੇ ਵੀ ਤਸਦੀਕ ਕਰਨਾ ਬਣਦਾ ਨਹੀਂ ਹੈ ਜੀ। ਸੋ ਵੇਖਾਂਗੇ ਇਸ ਮਾਮਲੇ 'ਚ ਬਣਦਾ ਕੀ ਹੈ। ਹਾਲੇ ਤਾਂ ਜਿੱਦਾਂ ਤੁਸੀਂ ਚਾਨਣਾ ਪਾਇਆ ਕਿ ਮੀਡੀਆ ਦਾ ਰੋਲ ਕਚੌੜਾ ਹੀ ਹੈ, ਇਹਦੇ ਸਭ ਦੇ ਵਿਚਾਲੇ ਕੀ ਹੁੰਦਾ ਵੇਖਾਂਗੇ। ਸੋ ਅੱਗੇ ਗ੍ਰਿਫਤਾਰ ਐਸਸੀ ਬਾਰੇ ਵਿਰੋਧਾਭਾਸ ਵਾਲੇ ਦਾਅਵੇ ਨੇ ਜੀ। ਇੱਥੇ ਵੀ ਫਿਰ ਉਹੀ ਮੀਡੀਆ ਦੀ ਗੱਲ, ਅਸੀਂ ਫੜਿਆ ਸੀਗਾ ਇਹਨਾਂ ਨੇ ਮਾਮਲਾ। ਅੱਗੇ ਵੀ ਆਪਾਂ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਇੱਕ ਨਿਗਮ ਦਾ ਜਿਹੜਾ ਇਹ ਐਸਸੀ ਸੀਗਾ ਲੁਧਿਆਣੇ ਦਾ, ਲੁਧਿਆਣਾ ਨਿਗਮ ਬਹੁਤ ਅਮੀਰ ਹੈ ਨਾ, ਤੁਹਾਨੂੰ ਪਤਾ ਹੀ ਹੈ। ਇੱਥੇ ਹੀ ਤੇ ਰੌਲਾ ਪਿਆ ਸੀਗਾ ਗੁਰਮੀਤ ਸੇਖੋਂ ਦਾ ਤੇ ਆਪਣੇ ਜਿਹੜੇ ਹੈਗੇ ਸੀਗੇ ਸਿੱਖੋ ਸਾਹਿਬ,
ਡੀਐਸਪੀ, ਤੇ ਉਹਨਾਂ ਦਾ ਜਿਹੜਾ ਰੌਲਾ ਪਿਆ ਸੀਗਾ, ਤੁਹਾਨੂੰ ਯਾਦ ਹੋਣਾ ਜੀ, ਆਸ਼ੂ ਨਾਲ। ਤਾਂ ਉਹ ਝਗੜਾ ਤਾਂ ਨਿਗਮ ਤੋਂ ਹੀ ਸੀਗਾ ਨਾ, ਸਥਾਨਕ ਸਰਕਾਰਾਂ ਦੇ ਉਦੋਂ ਮੰਤਰੀ ਹੁੰਦੇ ਸਨ ਨਵਜੋਤ ਸਿੰਘ ਸਿੱਧੂ, ਇਹ ਵਿਜੀਲੈਂਸ ਜਿਹੜਾ ਸਥਾਨਕ ਸਰਕਾਰਾਂ ਦਾ ਵਿਜੀਲੈਂਸ ਹੈ ਉਹਦੇ ਡੀਐਸਪੀ ਹੁੰਦੇ ਸੀ। ਇੱਥੋਂ ਹੀ ਤਾਂ ਰੌਲਾ ਚੱਲਿਆ ਸੀ, ਫਲੈਟਾਂ ਦਾ ਮਸਲਾ ਸੀ, ਉਹ ਜਾਂਚ ਪੜਤਾਲ ਸੀ ਇਹਨਾਂ ਦੇ ਕੋਲ। ਤਾਂ ਮਤਲਬ ਕਿ ਇੱਥੇ ਸਭ ਕੁਝ ਚੱਲਦਾ। ਤੇ ਜਿਹੜਾ ਇਹ ਐਸਆਈ ਫੜਿਆ ਹੈ, ਇਹਦੇ ਤੇ ਦੋਸ਼ ਇਹ ਆ ਕਿ ਇਹਨੇ ਠੇਕੇਦਾਰ ਤੋਂ ਸਿੱਧਾ 8 ਕਰੋੜ ਦੇ ਵਿੱਚੋਂ 10%, ਯਾਨੀ ਆਪਾਂ ਵੇਖੀਏ ਤੇ ਮੋਟੇ ਤੌਰ ਤੇ 80 ਲੱਖ ਰੁਪਈਆ ਜਿਹੜਾ ਸੀਗਾ ਉਹ ਤੈਅ ਕੀਤਾ ਸੀਗਾ। ਹੁਣ ਬੀਤੇ ਦਿਨੀ ਇੱਕ ਮੀਡੀਆ ਹਾਊਸ ਨੇ ਬਹੁਤ ਤਗੜੀ ਖਬਰ ਦਿੱਤੀ। ਉਹਨਾਂ ਕਿਹਾ ਕਿ ਐਸੀ ਨੇ ਜੀ ਨਾਮ ਲਿਆ ਇੱਕ ਸੱਤਾਧਾਰੀ ਨੇਤਾ ਦਾ ਅਤੇ ਇੱਕ ਆਈਐਸ ਅਫਸਰ ਦਾ ਕਿ ਬਾਈ ਵੱਡਾ ਹਿੱਸਾ ਤੇ ਇਹਨਾਂ ਦੇ ਕੋਲ ਜਾਣਾ ਸੀ। ਮੈਂ ਤੇ ਇਹਦੇ ਵਿੱਚ ਤੁੱਛ ਜੀ ਭੇਟਾ ਪ੍ਰਾਪਤ ਕਰਨੀ ਸੀਗੀ ਨਾ, ਮੋਟਾ ਮਾਲ ਤੇ ਇਹਨਾਂ ਕੋਲ ਜਾਣਾ ਸੀ। ਹੁਣ ਉਹ ਜਿਹੜੇ 2 ਦਾਅਵੇ ਸੀਗੇ ਜੋ ਵੱਖ-ਵੱਖ ਮੀਡੀਆ ਹਾਊਸ ਨੇ ਕੀਤੇ, ਉਹਨਾਂ ਦੇ ਵਿੱਚੋਂ ਹੀ ਇੱਕ ਮੀਡੀਆ ਹਾਊਸ ਅੱਜ ਇਹ ਗੱਲ ਕਹਿੰਦਾ ਹੈ ਕਿ ਦੇਖੋ ਜੀ ਗੱਲ ਇਹ ਆ ਕਿ 2 ਦਿਨ ਦਾ ਰਿਮਾਂਡ ਤੇ ਮਿਲਿਆ ਹੋਇਆ ਸੀਗਾ ਵਿਜੀਲੈਂਸ ਨੂੰ, ਪਰ ਜਿਹੜਾ ਦੋਸ਼ੀ ਹੈ ਰਿਮਾਂਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਕਰ ਰਿਹਾ। ਤੇ ਵਿਜੀਲੈਂਸ ਅਧਿਕਾਰੀਆਂ ਦੀ ਕੋਰਟ ਦੇ ਵਿੱਚ ਇਹ ਵੀ ਦਲੀਲ ਸੀ ਕਿ ਦੋਸ਼ੀ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ, ਮਤਲਬ ਕਿ ਉਹਦੀ ਪਤਨੀ ਦੇ ਨਾਮ ਤੇ ਨਿੱਜੀ ਬੈਂਕਾਂ ਦੇ ਵਿੱਚ ਲੌਕ ਕਰਿਆ, ਉਹਨਾਂ ਨੂੰ ਖੰਗਾਲਣਾ ਜ਼ਰੂਰੀ ਹੈ। ਤੇ ਉਹ ਸਾਰੀਆਂ ਚੀਜ਼ਾਂ ਹਾਲੇ ਦੱਸਦਾ ਨਹੀਂ। ਦੱਸਦੇ ਆ ਕਿ ਪਤਨੀ ਤੇ ਬੇਟੀ ਦੇ ਨਾਮ ਤੇ ਵੀ ਉਹਨੇ ਕਾਫੀ ਇਨਵੈਸਟ ਕੀਤਾ ਹੈ। ਦੋਸ਼ੀ ਚੰਡੀਗੜ੍ਹ ਘਰ ਜਾਂਦੇ ਸਮੇਂ ਦੱਸਦੇ ਕਿ ਨਿੱਜੀ ਗੱਡੀ ਦਾ ਇਸਤੇਮਾਲ ਕਰਦਾ ਸੀ ਤੇ ਟੋਲ ਪਲਾਜ਼ੇ ਤੇ ਵੀ ਉਹ ਕਰਮੀਆਂ ਨੂੰ ਸਰਕਾਰੀ ਗੱਡੀ ਦੱਸ ਕੇ ਨਿਕਲਦਾ ਸੀਗਾ। ਤੇ ਇੱਕ ਦੱਸਦੇ ਆ ਕਿ ਮਰਸੀਡੀਜ਼ ਕਾਰ ਵੀ ਉਹਦੇ ਕੋਲੋਂ ਬਰਾਮਦ ਜਿਹੜੀ ਹੈ ਉਹ ਹੋਈ ਆ। ਤੇ ਸਿਟੀ ਪ੍ਰੋਜੈਕਟ ਦੇ ਵਿੱਚ ਵੀ ਉਹ ਦੱਸਦੇ ਆ ਕਿ ਦੋਸ਼ੀ ਜਿਹੜਾ ਹੈ ਉਹ ਨੋਡਲ ਅਧਿਕਾਰੀ ਰਹਿ ਚੁੱਕਾ ਹੈ। ਮਤਲਬ ਕਿ ਫਹਿਰਿਸਤ ਤੇ ਲੰਮੀ ਚੌੜੀ ਆ, ਬੰਦਾ ਤੇ ਕਹਿ ਲਓ ਕਿ ਤਗੜਾ ਹੀ ਲੱਗਦਾ। ਹੁਣ ਇਹਦੇ ਵਿੱਚ ਜੇ ਆਪਾਂ ਵੇਖੀਏ ਤਾਂ ਭਾਈ ਇਹ ਕੰਵਰ ਨਾਮ ਦਾ ਇਹ ਜਿਹੜਾ ਹੈਗਾ ਸੰਜੇ ਕੰਵਰ, ਇਹਦੇ ਵਿੱਚ ਮਤਲਬ ਕਿ ਮੀਡੀਆ ਦੇ ਦਾਅਵੇ 2 ਤਰ੍ਹਾਂ ਦੇ ਆ। ਇੱਕ ਤੇ ਇਹ ਕਿਹਾ ਜਾ ਰਿਹਾ ਕਿ ਉਹਨੇ ਨਾਮ ਲੈ ਦਿੱਤੇ ਨੇ, 2 ਵੱਡੇ ਨਾਮ ਲੈ ਦਿੱਤੇ ਆ, ਤੇ ਜਿਹੜਾ ਇੱਕ ਮੀਡੀਆ ਦਾ ਹਿੱਸਾ ਹੈ ਉਹ ਹੁਣ ਕਹਿ ਰਿਹਾ ਕਿ ਉਹ ਸਹਿਯੋਗ ਨਹੀਂ ਕਰ ਰਿਹਾ। ਜੇ ਸਹਿਯੋਗ ਨਹੀਂ ਕਰ ਰਿਹਾ ਤੇ ਫਿਰ ਉਹਨੇ ਨਾਂ ਕਿਵੇਂ ਲੈ ਦਿੱਤੇ? ਤੇ ਜੇ ਉਹ ਨਾਂ ਹੀ ਲੈ ਰਿਹਾ ਤੇ ਫਿਰ ਗਾਂ ਸਹਿਯੋਗ ਦੀ ਗੁੰਜਾਇਸ਼ ਕੀ ਰਹਿੰਦੀ? ਉਹਨਾਂ ਨੂੰ ਚੱਕੋ ਖਾ। ਜਿਹੜੇ ਲੋਕਰ ਲੂਕਰ ਖੁਲਵਾਉਣੇ ਹੁੰਦੇ ਉਹ ਖੁੱਲ ਜਾਂਦੇ ਹੁੰਦੇ ਆ, ਨਾ ਹੋਵੇ ਤਾਂ ਫਿਰ ਕੋਰਟ ਤੋਂ ਆਰਡਰ ਪ੍ਰਾਪਤ ਕਰ ਲਏ ਜਾਂਦੇ ਆ। ਪਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਅੱਗੇ ਵੀ ਆਪਾਂ ਕਈ ਥਾਵਾਂ ਤੇ ਦੇਖਿਆ ਕਿ ਜਦੋਂ ਗੱਲ ਗਾਂ ਤੱਕ ਜਾਂਦੀ ਹੈ, ਜਦੋਂ ਗੱਲ ਗਾਂ ਤੱਕ ਨੂੰ ਜਾਂਦੀ ਹੈ ਤਾਂ ਉਦੋਂ ਗੱਲ ਰੋਕ ਦਿੱਤੀ ਜਾਂਦੀ ਹੈ ਵਿੱਚ ਵਿਚਾਲੇ, ਚਾਹੇ ਉਹ ਬਠਿੰਡੇ ਦਾ ਆਰਟੀਏ ਦਫ਼ਤਰ ਹੋਵੇ, ਚਾਹੇ ਤੁਸੀਂ ਕੋਈ ਹੋਰ ਮਾਮਲਾ ਚੱਕ ਕੇ ਦੇਖ ਲਓ, ਚਾਹੇ ਉਹ ਤੁਸੀਂ ਅਮਨਦੀਪ ਕੌਰ ਦਾ ਮਾਮਲਾ ਦੇਖ ਲਓ, ਕਿ ਜਦੋਂ ਗੱਲ ਗਾਂ ਨੂੰ ਤਾਂ ਨੂੰ ਜਾਣੀ ਸਟਾਰਟ ਹੋ ਜਾਂਦੀ ਹੈ ਤਾਂ ਫਿਰ ਉਸ ਨੂੰ ਠੱਪ ਕਰਨ ਦਾ ਯਤਨ ਕੀਤਾ ਜਾਂਦਾ, ਨੱਪ ਕਰਨ ਦਾ ਯਤਨ ਕੀਤਾ ਜਾਂਦਾ ਹੈ। ਜੀ, ਉਹੀ ਗੱਲ ਹੈ ਨਾ, ਫਿਰ ਜਦੋਂ ਨਾਲ ਦੀ ਨਾਲ 2-4 ਹੋਰ ਰਗੜੇ ਜਾਂਦੇ ਨੇ ਜਿਨ੍ਹਾਂ ਨੂੰ ਸੇਕ ਨਹੀਂ ਲੱਗਣ ਦੇਣਾ ਹੁੰਦਾ, ਤਾਂ ਫਿਰ ਉਹਦੇ 'ਚ ਇਹੀ ਭਲੀ ਸਮਝੀ ਜਾਂਦੀ ਵੀ ਭਾਈ ਇਹਦੇ ਤੋਂ ਵੀ ਪਿੱਛੇ ਨਾ ਮੁੜ ਆਓ। ਮਾਫੀ ਚਾਹੁੰਦਾ। ਅੱਗੇ ਚਲੀਏ ਜੀ, ਸਾਧ ਵੀ ਮਾਈਨਿੰਗ ਦੇ ਕੇਸ ਦੇ ਵਿੱਚ ਰਗੜਿਆ ਗਿਆ ਜੀ। ਇਹ ਸਾਧ ਵੀ ਇਸ ਪਾਸੇ ਨੂੰ ਹੋ ਗਏ ਨੇ ਹੁਣ, ਜਾਂ ਜਨਤਕ ਹੀ ਹੁਣ ਹੋਏ ਨੇ? ਵੇਖ ਰਗੜ ਕੇ ਰੱਖਤਾ ਨਹੀਂ ਅੱਜ ਵੈਲੀ ਚੋਟੀ ਦਾ। ਵੈਲੀ ਚੋਟੀ ਦਾ ਤਾਂ ਮਤਲਬ ਕਿ ਗੀਤ ਹੈਗਾ ਸੀਗਾ ਮਨਜੀਤ ਰੋਪੋ ਵਾਲੀਏ, ਤਾਂ ਇਹਨਾਂ ਨੇ ਸਾਹ ਦੀ ਚੋਟੀ ਦਾ ਰਗੜ ਕੇ ਰੱਖ ਦਿੱਤਾ। ਕਮਾਲ ਦੀ ਗੱਲ ਆ। ਵੇਖੋ ਜੀ, ਮਸਲਾ ਇਹ ਆ ਕਿ ਇਹ ਇੱਕ ਡੇਰੇ ਦਾ ਮਾਮਲਾ ਹੈ ਜਿਹੜਾ ਕਿ ਇੱਧਰ ਫਰੀਦਕੋਟ ਵਾਲੀ ਸਾਈਡ ਹੀ ਆ, ਕੋਟੀ ਸੇਖਾਂ ਵਾਲੀ ਸਾਈਡ ਕਹਿ ਸਕਦੇ ਆ, ਮੋਗਾ ਤੇ ਫਿਰੋਜ਼ਪੁਰ ਵਾਲੀ ਸਾਈਡ। ਕੋਟ ਈਸੇ ਖਾਂ ਦੇ ਵਿੱਚ ਅੱਜ ਕੱਲ ਤੁਹਾਨੂੰ ਪਤਾ ਬੜੀਆਂ ਚਰਚਾਵਾਂ ਚੱਲਦੀਆਂ। ਮਹਿੰਦਰਪਾਲ ਲੂੰਬੇ ਤੇ ਕੇਸ ਹੋਇਆ ਜਿਹੜਾ, ਉਹਦੀ ਵੱਡੀ ਚਰਚਾ ਹੈ। ਉਸ ਤੋਂ ਪਹਿਲਾਂ ਲਾਡੀ ਢੋਸ ਦਾ ਜਿਹੜਾ ਇੱਕ ਟੋਲਾ ਕਿਸਾਨਾਂ ਨਾਲ ਖਹਿ ਗਿਆ ਸੀਗਾ, ਉਹਦੀ ਬੜੀ ਚਰਚਾ ਰਹੀ ਆ। ਇੱਕ ਮੈਡੀਕਲ ਵਾਲੇ ਤੋਂ ਜੋ ਸਮਾਨਾ ਫੜਿਆ ਗਿਆ, ਉਹਦੀ ਬੜੀ ਚਰਚਾ। ਇੱਕ ਮੈਡੀਕਲ ਤੇ ਲੱਗਦੀਆਂ ਲਾਈਨਾਂ ਦੀ ਵੀਡੀਓ ਜਿਹੜੀ ਹੈ ਉਹ ਵਾਇਰਲ ਹੁੰਦੀ ਆ, ਉਹਦੀ ਬੜੀ ਚਰਚਾ ਹੈ। ਮਤਲਬ ਕਿ ਕਈ ਪ੍ਰਕਾਰ ਦੀਆਂ ਚਰਚਾਵਾਂ ਉੱਥੋਂ ਚੱਲਦੀਆਂ ਨੇ। ਤਾਂ ਬਹਰਹਾਲ ਉੱਥੇ ਇੱਕ ਡੇਰਾ ਹੈ ਤਪ ਅਸਥਾਨ ਬਾਬਾ ਤੁਲਸੀਦਾਸ ਝੁੱਗੀਆਂ ਵਾਲਿਆਂ ਦਾ, ਉਹਦਾ ਮੁਖੀ ਹੈਗਾ ਅਵਤਾਰ ਸਿੰਘ ਫੌਜੀ, ਮੁਖੀ ਆ। ਤੇ ਦੱਸਦੇ ਆ ਕਿ ਪੁਲਿਸ ਨੇ ਕੁਝ ਦਿਨ ਪਹਿਲਾਂ ਦੌਲੇ ਵਾਲਾ ਪਿੰਡ ਦੇ ਵਿੱਚ ਰੇਤ ਮਾਈਨਿੰਗ ਤੇ ਕਾਰਵਾਈ ਕਰਦਿਆਂ ਕੇਸ ਦਰਜ ਕੀਤਾ ਸੀਗਾ, ਜਿਹਦੇ ਵਿੱਚ ਹੈਪੀ ਸ਼ੇਰਪੁਰ, ਜਗਜੀਤ, ਪ੍ਰਭਜੀਤ, ਬਲਜੀਤ ਨਾਮ ਜਿਹੜੇ ਸੀ
ਨੋਮੀਨੇਟ ਕੀਤੇ ਤੇ ਉਹਨਾਂ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਨਾਲ ਬਾਬਾ ਅਵਤਾਰ ਸਿੰਘ ਦਾ ਨਾਮ ਜੋੜ ਦਿੱਤਾ ਗਿਆ ਤੇ ਦੱਸਦੇ ਆ ਕਿ ਪੁਲਿਸ ਨੇ ਡੇਰਾ ਮੁਖੀ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਅਦਾਲਤ ਨੇ ਬਾਬੇ ਨੂੰ ਜੇਲ੍ਹ ਵਿੱਚ ਭੇਜ ਦਿੱਤਾ। ਹੁਣ ਉਧਰ ਬਾਬੇ ਦੇ ਪਰਿਵਾਰਕ ਮੈਂਬਰ ਤੇ ਸਮਰਥਕ ਜਿਹੜੇ ਆ ਉਹ ਡੇਰੇ 'ਚ ਜੁਟ ਗਏ। ਮਤਲਬ ਕਿ ਉਹ ਕਹਿੰਦੇ ਆ ਕਿ ਬਈ ਇਸ ਸਾਰੇ ਮਾਮਲੇ ਦੇ ਵਿੱਚ ਜ਼ਿੰਮੇਵਾਰ ਬੰਦਾ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ। ਇਹ ਸਾਰਾ ਕੁਝ ਉਹਨੇ ਸਿਆਸਤ ਤੋਂ ਪ੍ਰੇਰਿਤ ਕਰਵਾਇਆ ਹੈ। ਮਤਲਬ ਕਿ ਇੱਥੇ ਵੀ ਗਰਾਰੀ ਅੜ ਗਈ। ਲਾਡੀ ਢੋਸ ਤੇ ਆਏਗਾ ਹੀ ਆਏਗਾ ਜਿੱਥੇ ਕੋਟ ਈਸੇ ਖਾਂ ਆ ਗਿਆ ਨਾ, ਤੁਹਾਨੂੰ ਪਤਾ ਹੀ ਆ ਕਿ ਫਿਰ ਉੱਥੇ ਤੇ ਇਹ ਆਂਦੇ ਨਾ ਉਹ ਕਿਹੜੀ ਗਲੀ ਜਿੱਥੇ ਭਾਗੋ ਨਾ ਖੜੀ, ਤਾਂ ਇਦਾਂ। ਤਾਂ ਹੁਣ ਲਾਡੀ ਢੋਸ ਕਹਿੰਦਾ ਕਿ ਬਾਬੇ ਵਿਰੁੱਧ ਪੁਲਿਸ ਨੇ ਪੜਤਾਲ ਦੇ ਮਗਰੋਂ ਹੀ ਕੇਸ ਦਰਜ ਕੀਤਾ। ਪਰ ਦੂਜੀ ਕਹਾਣੀ ਕੋਈ ਹੋਰ ਦੱਸੀ ਜਾਂਦੀ ਹੈ। ਦੂਜੀ ਕਹਾਣੀ ਇਹ ਆ ਕਿ ਇਸ ਡੇਰੇ ਦਾ ਚੜਾਵਾ ਜਾਂ ਕਹਿ ਲਓ ਕਿ ਸ਼ਰਧਾ ਜਿਹੜੀ ਵਾਹਵਾ ਦੱਸੀ ਦੀ ਹੈ ਤੇ ਜਿਹਦੇ ਵਿੱਚ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਯਾਨੀ ਝਾੜੂ ਭਗਤ ਹੈ ਉਹ ਕਹਿੰਦੇ ਕਿ ਹੋਰ ਕੁਝ ਬਣੇ ਨਾ ਬਣੇ, ਸਾਨੂੰ ਡੇਰੇ ਦੇ ਇੱਥੇ ਗੱਦੀ ਤੇ ਬਿਠਾ ਦਿਓ, ਹੋਰ ਕੀ ਆ। ਮਤਲਬ ਕਿ ਯੂਨੀਅਨਾਂ ਜਾਂ ਚੇਅਰਮੈਨੀਆਂ ਉਹ ਸਾਰੀਆਂ ਤੇ ਆਪਾਂ ਦੇਖ ਲਈਆਂ, ਹੁਣ ਡੇਰੇ ਦੀਆਂ ਗੱਦੀਆਂ ਨੂੰ ਵੀ ਪੈਗੇ ਲੱਗਦੇ। ਸੋ ਇਹ ਵੀ ਇੱਕ ਐਂਗਲ ਨਿਕਲ ਰਿਹਾ ਕਿ ਦਰਅਸਲ ਇਹਦੇ ਵਿੱਚ ਡੇਰੇ ਦੀ ਗੱਦੀ ਦਾ ਵਿਵਾਦ ਹੈਗਾ, ਕਿਉਂਕਿ ਆਮ ਆਦਮੀ ਪਾਰਟੀ ਦੇ ਕੁਝ ਸਮਰਥਕ ਜਿਹੜੇ ਆ ਉਹ ਬਾਬੇ ਨੂੰ ਲਾਉਣਾ ਚਾਹੁੰਦੇ ਸਨ। ਜੀ ਸੋ ਇਸੇ ਵਿਚਾਲੇ ਅਗਲੀ ਖਬਰ ਵੱਲ ਜੇਕਰ ਚੱਲੀਏ ਤਾਂ ਗੱਲ ਕਪਿਲ ਸਿੱਬਲ ਹੋਣਾ ਦੀ ਕਰ ਲੈਂਦੇ ਆ। ਚੋਟੀ ਦੇ ਵਕੀਲ ਵੀ ਨੇ। ਇਹ ਕਈ ਵਾਰ ਇਹਨਾਂ ਦੀਆਂ ਕਲਿੱਪਸ ਘੁੰਮਦਿਆਂ ਫਿਰਦਿਆਂ ਟਵਿੱਟਰ ਤੇ ਨਜ਼ਰ ਆਉਂਦੀਆਂ ਨੇ, ਜਿਸ ਦੇ ਵਿੱਚ ਇਹ ਗੱਲਬਾਤ ਕਰਦਿਆਂ ਨਜ਼ਰ ਆਉਂਦੇ ਨੇ। ਤੇ ਹੁਣ ਇਹਨਾਂ ਨੇ ਰਾਸ਼ਟਰਪਤੀ ਦੇ ਅਹੁਦੇ ਨੂੰ ਸ਼ੀਸ਼ਾ ਵਿਖਾਇਆ ਹੈ ਜੀ। ਦੇਖੋ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਧਨਖੜ ਸਾਹਿਬ ਜਿਹੜੇ ਉਪ ਰਾਸ਼ਟਰਪਤੀ ਆ ਜਗਦੀਪ ਧਨਖੜ, ਉਹਨਾਂ ਨੇ ਪਿਛਲੇ ਦਿਨੀ ਬੜਾ ਇੱਕ ਜ਼ਬਰਦਸਤ ਬਿਆਨ ਦੇ ਕੇ ਤਰਥੱਲੀ ਮਚਾ ਦਿੱਤੀ ਸੀਗੀ। ਤਾਂ ਉਹਨਾਂ ਨੇ ਜੋ ਸੁਪਰੀਮ ਕੋਰਟ ਨੇ ਕੁਝ ਤੈਅ ਕੀਤਾ ਸੀ ਰਾਜਪਾਲ ਜਾਂ ਰਾਸ਼ਟਰਪਤੀ ਬਾਰੇ, ਤਾਂ ਇਹਨਾਂ ਨੇ ਮਤਲਬ ਸੁਪਰੀਮ ਕੋਰਟ ਤੇ ਹੀ ਨਿਸ਼ਾਨਾ ਕੱਸਿਆ ਸੀ। ਤਾਂ ਉਹਦਾ ਜਵਾਬ ਦਿੱਤਾ ਹੈ ਕਪਿਲ ਸਿੱਬਲ ਨੇ। ਉਹ ਕਹਿੰਦੇ ਆ ਕਿ ਭਾਈ ਜਿਹੜਾ ਇਹ ਬਿਆਨ ਆ ਇਹਦੇ ਨਾਲ ਮੈਨੂੰ ਦੁੱਖ ਹੋਇਆ, ਹੈਰਾਨੀ ਵੀ ਹੋਈ। ਕਮਾਲ ਦੀ ਗੱਲ ਹੈ ਕਿ ਇਹ ਉਹ ਉਪ ਰਾਸ਼ਟਰਪਤੀ ਹੈ ਜਿਨ੍ਹਾਂ ਨੂੰ ਇਹ ਫੈਸਲਾ ਇਹਨਾਂ ਦਾ ਨਾ ਮਨਜ਼ੂਰ ਆ, ਤੇ ਇੰਦਰਾ ਗਾਂਧੀ ਨੂੰ ਜਦੋਂ ਅਯੋਗ ਠਹਿਰਾ ਦਿੱਤਾ ਸੀਗਾ ਉਹ ਫੈਸਲਾ ਇਹਨਾਂ ਨੂੰ ਮਨਜ਼ੂਰ ਸੀਗਾ। ਮਤਲਬ ਕਿ ਜਦੋਂ ਕੋਰਟ ਨੇ ਇੰਦਰਾ ਗਾਂਧੀ ਨੂੰ ਅਯੋਗ ਡਿਸਕੁਆਲੀਫਾਈ ਕਰ ਦਿੱਤਾ, ਤੁਸੀਂ ਉਹ ਤੇ ਪ੍ਰਵਾਨ ਕਰਦੇ ਹੋ ਵੀ ਕੋਰਟ ਠੀਕ ਕਰਦੀ ਹੈ, ਜਦ ਅੱਜ ਰਾਸ਼ਟਰਪਤੀ ਜਾਂ ਰਾਜਪਾਲਾਂ ਨੂੰ ਕੁਝ ਹਦਾਇਤਾਂ ਦੇ ਦਿੱਤੀਆਂ ਗਈਆਂ, ਕੁਝ ਉਹਨਾਂ ਦੀਆਂ ਜ਼ਿੰਮੇਵਾਰੀਆਂ ਤੈਅ ਕਰ ਦਿੱਤੀਆਂ, ਉਹ ਤੁਹਾਨੂੰ ਨਾ ਮਨਜ਼ੂਰ ਨੇ। ਤਾਂ ਉਹਨਾਂ ਨੇ ਕਿਹਾ ਕਿ ਦੇਖੋ ਜਦੋਂ ਸਰ ਕਾਰਜਪਾਲਿਕਾ ਜਿਹੜੀ ਹੁੰਦੀ ਹੈ ਉਹ ਆਪਣਾ ਕੰਮ ਠੀਕ ਢੰਗ ਨਾਲ ਨਾ ਕਰੇ ਤਾਂ ਫਿਰ ਨਿਆਂਪਾਲਿਕਾ ਨੂੰ ਮੈਦਾਨ ਚ ਆਉਣਾ ਪੈਂਦਾ। ਦੇਖੋ ਇਹ ਧਨਖੜ ਸਾਹਿਬ ਅੱਗੇ ਵੀ ਜੁਡੀਸ਼ਰੀ ਨੂੰ ਸਿੱਧੇ ਹੋ ਚੁੱਕੇ ਆ। ਇਹਨਾਂ ਦਾ ਸਿੱਧਾ ਹਿਸਾਬ ਆ ਕਿ ਬਈ ਸੁਨੀਆਂ ਹੋ ਜਾਣ ਗਲੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ ਕਿ ਉੱਤੇ ਸੁਪਰੀਮ ਕੋਰਟ ਹਟ ਜਾਵੇ, ਥੱਲੇ ਸਾਨੂੰ ਕਿਸੇ ਦਾ ਡਰ ਨਾ ਹੋਵੇ, ਅਸੀਂ ਜੋ ਮਰਜ਼ੀ ਜੋ ਮਨ ਆਇਆ ਉਹ ਕਰੀ ਚੱਲੀਏ। ਤਾਂ ਏਦਾਂ ਨਹੀਂ ਦੇਸ਼ ਚੱਲਦੇ ਹੁੰਦੇ। ਸੋ ਜਗਦੀਪ ਧਨਖੜ ਨੇ ਅੱਗੇ ਵੀ ਕਾਨੂੰਨੀ ਸੰਸਥਾਵਾਂ ਤੇ ਸਵਾਲ ਚੁੱਕੇ ਨੇ, ਪਰ ਇਹਦਾ ਜਵਾਬ ਜਿਹੜਾ ਖੂਬਸੂਰਤ ਜਵਾਬ ਕਪਿਲ ਸਿੱਬਲ ਨੇ ਦਿੱਤਾ ਕਿ ਤੁਹਾਨੂੰ ਇੰਦਰਾ ਗਾਂਧੀ ਵਾਲਾ ਤੇ ਫੈਸਲਾ ਮਨਜ਼ੂਰ ਆ ਤੇ ਇਹ ਤੁਹਾਨੂੰ ਨਾ ਮਨਜ਼ੂਰ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੇਖੋ ਤੁਹਾਨੂੰ ਪਤਾ ਹੀ ਆ ਕਿ ਰਾਜਪਾਲ ਜਿਹੜਾ ਤਮਿਲਨਾਡੂ ਦਾ ਸੀ ਉਹ 3 ਸਾਲਾਂ ਤੋਂ ਉਹਨਾਂ ਦੇ ਬਿੱਲ ਰੱਖ ਕੇ ਬੈਠਾ। ਇਹ ਕੋਈ ਸਿਆਣਪਨ ਵਾਲੀ ਗੱਲ ਆ? ਤੇ ਆਪਾਂ ਦੇਖਦੇ ਆ ਤਾਂ ਰਾਸ਼ਟਰਪਤੀ ਨੂੰ ਵੀ ਇਹੀ ਕਿਹਾ ਗਿਆ ਕਿ ਤੁਸੀਂ ਵੀ ਤੈਅ ਸਮੇਂ ਦੇ ਵਿੱਚ ਫੈਸਲਾ ਲਓ। ਤੇ ਇਹਦੇ ਚ ਕੀ ਮਤਲਬ ਕਿ ਕੋਈ ਗੋਲੀ ਚੱਲ ਗਈ ਹੈ, ਮੈਨੂੰ ਤੇ ਸਮਝ ਨਹੀਂ ਆਉਂਦੀ। ਪਰ ਇਹ ਧਨਖੜ ਸਾਹਿਬ ਜਿਹੜੇ ਆ ਇਹ ਕੁਝ ਜ਼ਿਆਦਾ ਹੀ ਕਰ ਰਹੇ ਆ। ਇਹ ਇੰਨਾ ਚਾਹੀਦਾ ਨਹੀਂ। ਵੈਸੇ ਤੁਹਾਨੂੰ ਪਤਾ ਹੀ ਆ ਵਕਫ ਤੇ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਬਈ ਬੜਾ ਕਹਿ ਲਓ ਕਿ ਫਸਵਾ ਕੰਮ ਕੀਤਾ ਹੈ, ਤਾਂ ਉਹਦੇ ਵਿੱਚ ਤੁਸੀਂ ਜੇ ਦੇਖੋਗੇ ਤਾਂ ਸੁਪਰੀਮ ਕੋਰਟ ਨੂੰ ਟਰੋਲ ਕੀਤਾ ਜਾ ਰਿਹਾ ਇਹਨਾਂ ਦੇ ਜਿਹੜੇ ਕੱਟੜ ਭਗਤ ਹੈ ਉਹਨਾਂ ਵੱਲੋਂ। ਜੀ ਸੋ ਇਹੀ ਕੁਝ ਚੱਲੀ ਜਾਂਦਾ ਹੈ। ਹਰੇਕ ਵਿਅਕਤੀ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੈ ਕਿ ਕਨਸਟੀਟਿਊਸ਼ਨ ਨੂੰ, ਕਾਨੂੰਨ ਨੂੰ ਛਿੱਕੇ ਟੰਗ ਕੇ ਰੱਖੇ, ਕਿਉਂਕਿ ਇਹਨਾਂ ਨੂੰ ਤਾਂ ਵੈਸੇ ਵੀ ਖੁੱਲ੍ਹ ਹੈ ਨਾ ਬਹੁਤ ਸਾਰੇ ਮਾਮਲਿਆਂ ਦੇ ਵਿੱਚ। ਸੋ ਇੱਥੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।